ਸਾਰਿਆਂ ਤੋਂ ਵੱਧ ਪੁਲਿਸ ਦੇ ਪਰਚੇ ਨੇ। ਜੇ ਅੱਜ ਤੁਸੀਂ ਪੁਲਿਸ ਦਾ ਡਾਪ ਟੈਸਟ ਕਰਾ ਲਓ 50% ਪੁਲਿਸ ਵਾਲੇ ਆਪ ਨਸ਼ੇ ਕਰਦੇ ਨੇ, ਆਪ ਹੀ ਨਸ਼ੇ ਵਿਕਵਾਉਂਦੇ ਨੇ। ਪਰ ਜੇ ਆਪਾਂ ਵਿਦੇਸ਼ ਦੀ ਗੱਲ ਕਰਦੇ ਆ ਉੱਥੇ ਤਾਂ ਸਾਰੀਆਂ ਚੀਜ਼ਾਂ ਲੀਗਲ ਨੇ। ਉੱਥੇ ਰੌਲਾ ਤਾਂ ਇੱਥੇ ਹੀ ਹੈ ਨਾ, ਆਪਣੇ ਨਾਲ ਰਾਜਸਥਾਨ ਸਟੇਟ ਲੱਗਦਾ ਹੈ, ਕਿੱਡੀ ਕੁ ਦੂਰ ਗੰਦੇ ਸਰਾਣੇ ਖੜਾ ਘੰਟੇ 'ਚ ਸਟੇਟ 'ਚ ਪਹੁੰਚ ਜਾਂਦੇ। ਉੱਥੇ ਨਸ਼ਾ ਲੀਗਲ ਕਿਉਂ ਹੈ? ਕਿੰਨੇ ਕੁ ਲੋਕ ਖਾਂਦੇ ਆ? ਪਰਮਿੰਦਰ ਝੋਟੇ ਦੀ ਗਲਤੀ ਮੰਨ ਲਓ ਕੀ ਪੁਲਿਸ ਪ੍ਰਸ਼ਾਸਨ ਦੀ ਗਲਤੀ ਨਹੀਂ ਯਾਰ? ਜਦੋਂ ਆਪਾਂ ਉਹਨਾਂ ਨੂੰ ਕਹਿੰਦੇ ਫਲਾਣਾ ਦਾ ਨਸ਼ਾ ਵਿਕੀ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ? ਇੱਥੋਂ ਦਾ ਪੁਲਿਸ ਪ੍ਰਸ਼ਾਸਨ ਹੈ। ਹਿੰਦੁਸਤਾਨ ਦੀ 2% ਦੀ ਆਬਾਦੀ ਸਮਝਦੇ ਨੇ, ਪਰ ਜਿੱਦੇ ਕਿਤੇ ਮਤਲਬ ਕਿ ਦੇਸ਼ ਨੂੰ ਲੋੜ ਪਈ ਹੈ, ਭੀੜ ਪਈ ਹੈ, ਫਲੱਡਾਂ ਦੀ ਗੱਲ ਲਾ ਲਓ, ਲੜਾਈਆਂ ਦੀ ਗੱਲ ਲਾ ਲਓ, ਮਰਨ ਤੋਂ ਸਾਰਿਆਂ ਤੋਂ ਮੂਹਰੇ ਨੇ। ਪਹਿਲਾਂ ਲਵਾਉਣਾ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਜਦੋਂ ਅੱਜ ਇਹੋ ਜਿਹੇ ਇਨਸਾਨਾਂ ਨੂੰ ਜਿਹੜੇ ਕੋਈ ਲੋਕ ਭਲਾਈ ਦੇ ਕੰਮ ਕਰਦੇ ਨੇ ਅੱਜ ਉਹਨਾਂ ਨੂੰ ਦਬਾਇਆ ਜਾਵੇ ਤਾਂ ਇਹ ਸਰਕਾਰਾਂ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ? ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਮੈਂ ਦੇਸ਼ ਵਾਸੀਆਂ ਨੂੰ ਇੱਕੋ ਹੀ ਬੇਨਤੀ ਤੇ ਅਪੀਲ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਨਸ਼ੇ ਦੀਆਂ ਜੋ ਮਤਲਬ ਕਿ ਚੀਜ਼ਾਂ ਲਹਿਰਾਂ ਚੱਲ ਰਹੀਆਂ ਇਹਨੂੰ ਕਿਤੇ ਨਾ ਰੋਕਿਆ, ਇਹ ਜੇ ਆਪਾਂ ਨਾ ਸਰਕਾਰਾਂ ਨੇ ਰੋਕਣਾ ਨਾ ਇੱਥੋਂ ਦੇ ਪ੍ਰਸ਼ਾਸਨ ਨੇ ਰੋਕਣਾ। ਇੱਥੋਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਸਭ ਮਿਲੇ ਹੋਏ ਨੇ। ਜਿਹੜਾ ਇਹ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਕਿ ਸਾਡੀ ਸਰਕਾਰ ਆਉਣ ਦੇ ਤੇ ਮੈਂ ਮਤਲਬ ਕਿ ਹਫ਼ਤੇ 'ਚ ਨਸ਼ਾ ਬੰਦ ਕਰ ਦੂੰ। ਜੇ ਪਿਛਲੀ ਸਰਕਾਰ ਦੀ ਗੱਲ ਕਰ ਲਈਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਦਮਦਮਾ ਸਾਹਿਬ ਸਹੁੰ ਖਾਧੀ ਸੀ, ਉਹਦਾ ਛਿੱਟਾ ਦੇਖੋ ਵੀ ਕੀ ਨਿਕਲਿਆ। ਇਹੀ ਭਗਵੰਤ ਮਾਨ ਹੈ। ਇੱਥੇ ਕੋਈ ਵੀ ਆ ਜੇ ਇੰਜਨ ਬਦਲ ਜਾਂਦਾ, ਡੱਬੇ ਉਹੀ ਹੈ। ਜਿੰਨਾ ਚਿਰ IPS ਅਫਸਰ ਦੀ ਇੱਥੇ ਲੋਬੀ ਭਾਰੂ ਹੈ ਸਟੇਟ ਦੇ ਵਿੱਚ, ਉਹਨਾਂ ਚਿਰ ਇੱਥੇ ਸਰਕਾਰਾਂ ਨਾਂ ਦੀ ਕੋਈ ਚੀਜ਼ ਨਹੀਂ, ਨਾ ਉਹ ਸਰਕਾਰਾਂ ਨੇ ਕੋਈ ਚੰਮੀ ਹੈ। ਜਿੰਨੇ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਇੱਕ ਪਾਸੇ ਕਰਪਟ ਦੀ ਗੱਲ ਕਰਦੇ ਹੋ, ਇਹਨਾਂ ਨੇ ਝੋਟੇ ਦੇ ਦੋਸਤਾਂ ਲਾਤੇ। ਜੇ ਕਰਪਟ ਦੀ ਗੱਲ ਕਰਦੇ ਹੋ, ਜੇ ਅੱਜ ਪੰਜਾਬ ਦੇ ਵਿੱਚ ਜਿੰਨੇ ਵੀ ਕ੍ਰਿਮੀਨਲ ਫੜੇ ਗਏ ਨੇ ਜਾਂ ਜਿੰਨੇ ਵੀ ਵਿਜੀਲੈਂਸ ਨੇ ਫੜੇ ਨੇ, ਸਾਰਿਆਂ ਤੋਂ ਵੱਧ ਪੁਲਿਸ ਦੇ ਪਰਚੇ ਨੇ। ਜੇ ਅੱਜ ਤੁਸੀਂ ਪੁਲਿਸ ਦਾ ਡਾਪ ਟੈਸਟ ਕਰਾ ਲਓ 50% ਪੁਲਿਸ ਵਾਲੇ ਆਪ ਨਸ਼ੇ ਕਰਦੇ ਨੇ, ਆਪ ਹੀ ਨਸ਼ੇ ਵਿਕਵਾਉਂਦੇ ਨੇ। ਨਸ਼ਾ ਕਿੱਥੋਂ ਆਉਂਦਾ ਹੈ? ਜਦੋਂ ਵੀ ਕੋਈ ਸਿਸਟਮ ਇਹ ਹੁੰਦਾ ਹੈ, ਜਦੋਂ ਕੋਈ ਅੱਤਵਾਦ ਇੱਥੋਂ ਦੀ ਲੰਘਿਆ ਉਦੋਂ ਵੀ ਜਦੋਂ ਕੋਈ ਬੰਦਾ ਇਹਨੂੰ ਮਾਰਦੇ ਸੀ ਜਾਂ ਮਰਵਾਉਂਦੇ ਸੀ, ਉਹਨਾਂ ਦਾ ਆਂਢੀ ਗੁਆਂਢੀ ਮਰਵਾਉਂਦਾ ਸੀ। ਇਸ ਤਰ੍ਹਾਂ ਜੇ ਹੁਣ ਬਿਜਲੀ ਬੋਰਡ ਦੀ ਗੱਲ ਕਰੀਏ, ਜੇ ਕੋਈ ਚੋਰੀ ਆ ਉਹਦੇ ਵਿੱਚ ਬਿਜਲੀ ਬੋਰਡ ਦਾ ਵਿੱਚ ਬਹੁਤ ਵੱਡਾ ਹੱਥ ਹੁੰਦਾ ਹੈ। ਇਸ ਤਰ੍ਹਾਂ ਜੇ ਹੁਣ ਇੱਥੇ ਲੋਕ ਨਸ਼ਾ ਵੇਚਦੇ ਨੇ, ਪੁਲਿਸ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਹੈ। ਵਿਭਾਗ ਮਤਲਬ ਕਿ ਜਿਵੇਂ ਸੰਬੰਧਿਤ ਵਿਭਾਗ ਜ਼ਿੰਮੇਵਾਰ ਹੁੰਦਾ, ਉਹ ਸੰਬੰਧਿਤ ਵਿਭਾਗ ਉਹਦਾ ਜ਼ਿੰਮੇਵਾਰ ਹੁੰਦਾ ਹੈ। ਜਿੰਨਾ ਚਿਰ ਇਹ ਲੋਕ ਸਾਰੇ ਲਾਹਵੰਦ ਨਹੀਂ ਹੁੰਦੇ ਉਹਨਾਂ ਚਿਰ ਇਹ ਨਸ਼ੇ ਦਾ ਜਿਹੜਾ ਹਾਲ ਤਾਂ ਇਸ ਤਰ੍ਹਾਂ ਚੱਲਦਾ ਰਹੂ। ਆਪਣੇ ਬੱਚੇ ਬਾਹਰ ਜਾਣ ਦਾ ਰੀਜ਼ਨ ਇਹੀ ਹੈ, ਹਰੇਕ ਕਹਿੰਦਾ ਸੱਜੇ ਖੱਬੇ ਕਰਕੇ ਕੱਲਾ ਜਮਾਕ ਉਹਨੂੰ ਬਾਹਰ ਜਾਈ ਜਾਂਦਾ ਹੈ। ਇੱਕ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਪਰ ਜੇ ਆਪਾਂ ਵਿਦੇਸ਼ ਦੀ ਗੱਲ ਕਰਦੇ ਆ ਉੱਥੇ ਤਾਂ ਸਾਰੀਆਂ ਚੀਜ਼ਾਂ ਲੀਗਲ ਨੇ। ਉੱਥੇ ਰੌਲਾ ਤਾਂ ਇੱਥੇ ਹੀ ਹੈ ਨਾ। ਇੱਥੇ ਜੇ ਇਹ ਚੀਜ਼ਾਂ ਲੀਗਲ ਹੋ ਜਾਣ, ਮੰਨ ਲਓ ਜਿਹੜੀ ਇਹ ਫੀਮ ਭੁੱਕੀ ਦੀ ਗੱਲ ਕਰਦੀ ਹੈ, ਇੱਥੇ ਠੇਕੇ ਹੋ ਜਾਣ, ਕਿੰਨੇ ਕੁ ਆ ਸ਼ਰਾਬ ਆਪਣੇ ਲੋਕ ਇੱਥੇ ਫਿਰਦੇ ਨੇ, ਸ਼ਰਾਬ ਦੇ ਠੇਕੇ ਹੈ, ਇਹ ਕਿੰਨੇ ਕੁ ਲੋਕ ਪੀਂਦੇ ਨੇ ਵੀ? ਜਦੋਂ ਚੀਜ਼ ਨੇ ਕਿਸੇ ਨੇ ਖੁੱਲ੍ਹਾ ਹੋ ਜਾਣਾ ਇਹਨੇ ਕਾਹਨੂੰ ਕਿਸੇ ਨੇ ਖਾਣਾ? ਆਪਣੇ ਕਣਕਾਂ ਫੈਸਲਾ ਵਾਧੂ ਹੁੰਦੀਆਂ ਸੀ ਤੇ ਲੋਕ ਕਣਕਾਂ ਖੇਤ ਡਿੱਬਿਆਂ ਦੇ ਹੀ ਭਰੀ ਜਾਂਦੇ, ਕੌਣ ਚੱਕਦਾ ਸੀ? ਕੋਈ ਨਹੀਂ ਚੱਕਦਾ ਸੀ ਇੱਥੇ। ਜਿਸ ਤਰ੍ਹਾਂ ਇਹ ਜਿੰਨਾ ਚਿਰ ਇਹ ਨਸ਼ੇ ਸਿੰਥੈਟਿਕ ਫੇਰ ਹੀ ਬੰਦ ਹੋਣਗੇ, ਜਿੰਨਾ ਫੀਮ ਦੀ ਖੇਤੀ ਇੱਥੇ ਹੋਣ ਲੱਗ ਜੇ, ਲੀਗਲ ਹੋਏ ਇਸ ਤਰ੍ਹਾਂ ਜਿਵੇਂ ਸ਼ਰਾਬ ਦੇ ਠੇਕੇ ਹੈ, ਮੈਂ ਕਹਿੰਦਾ ਨਸ਼ਾ ਉਸ ਤਰ੍ਹਾਂ ਹੀ ਘਟ ਜੂ। ਪਰ ਇਹ ਚੀਜ਼ਾਂ ਸਾਰੀਆਂ ਮੰਤਰੀ ਵੀ ਬਹੁਤ ਕਹਿੰਦੇ ਨੇ, ਵੱਖ-ਵੱਖ ਸਮੇਂ ਤੇ ਆਪਾਂ ਸੁਣਿਆ, ਵੱਖ-ਵੱਖ ਸਰਕਾਰਾਂ 'ਚ ਸੁਣਿਆ, ਪਰ ਇਹਦੇ ਪਿੱਛੇ ਕੀ ਮਨਸ਼ਾ ਹੈ ਵੀ ਇਹਨੂੰ ਲਾਗੂ ਹੀ ਨਹੀਂ ਕੀਤਾ ਜਾਂਦਾ। ਜੇ ਮੰਤਰੀ ਆਪ ਕਹਿ ਰਹੇ ਨੇ ਵੀ ਆਪਾਂ ਇਹਨੂੰ ਲੀਗਲ ਕਰ ਦਈਏ, ਇਸ ਚੀਜ਼ ਦੀ ਖਸਖਸ ਦੀ ਖੇਤੀ ਸ਼ੁਰੂ ਕਰ ਦਈਏ, ਆਹ ਕਰ ਦਈਏ, ਉਹ ਕਰ ਦਈਏ, ਕਿਉਂ ਹੁੰਦਾ ਕਿਉਂ? ਇਹ ਹੁੰਦਾ ਕਿਉਂ ਹੈ? ਇੱਥੋਂ ਦੀ ਕਹਿਣੀ ਤੇ ਕਰਨੀ ਨੀਤਾਂ ਸਾਫ਼ ਨਹੀਂ। ਜਦੋਂ ਆਪਣੀਆਂ ਨੀਤਾਂ ਸਾਫ਼ ਹੋ ਗਈਆਂ, ਆਪਣੇ ਨਾਲ ਰਾਜਸਥਾਨ ਸਟੇਟ ਲੱਗਦਾ, ਕਿੱਡੀ ਕੁ ਦੂਰ ਗੰਦੇ ਸਰਾਣੇ ਖੜਾ ਘੰਟੇ 'ਚ ਸਟੇਟ 'ਚ ਪਹੁੰਚ ਜਾਂਦੇ। ਉੱਥੇ ਨਸ਼ਾ ਲੀਗਲ ਕਿਉਂ ਹੈ? ਕਿੰਨੇ ਕੁ ਲੋਕ ਖਾਂਦੇ ਆ? ਨਸ਼ਾ ਇੱਕ ਚੀਜ਼ ਕਿ ਇਹ ਹੈ, ਜੇ ਆਪਣੇ ਹੋਵੇ ਨਾਲੇ ਤਾਂ ਹਰੇਕ ਸਰਕਾਰ ਨੂੰ ਆਮਦਨ ਹੋਵੇ, ਉਹ ਜ਼ਿਮੀਂਦਾਰ ਨੂੰ ਆਮਦਨ ਹੋਵੇ, ਤਾਂ ਲੋਕ ਇਹ ਦਲਦਲ ਦੇ ਵਿੱਚੋਂ ਨਿਕਲ ਸਕਦੇ ਨੇ। ਜਿੰਨਾ ਚਿਰ ਸਮੁੱਚਾ ਪੰਜਾਬ, ਜਿਵੇਂ ਆਪਾਂ ਦਿੱਲੀ ਬਾਰਡਰ ਤੇ ਜਾ ਕੇ ਬਹਿ ਕੇ ਸਮੁੱਚੀਆਂ ਮਤਭੇਦ ਭੁਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿੰਨਾ ਚਿਰ ਇਹ ਲੜਾਈ ਨਹੀਂ ਲੜਦੇ, ਨਾ ਸਰਕਾਰਾਂ ਦੀ ਝਾਕ ਕਰੋ, ਨਾ ਇੱਥੋਂ ਦੇ ਪ੍ਰਸ਼ਾਸਨ ਦੀ ਝਾਕ ਕਰੋ। ਇੱਥੇ ਸਰਕਾਰਾਂ ਤੇ ਪ੍ਰਸ਼ਾਸਨ ਤੁਸੀਂ ਹੋ, ਉਹ ਸਰਕਾਰਾਂ ਨੂੰ ਬਣਾਉਣ ਵਾਲੇ ਵੀ ਆਪਾਂ ਐਡਾ ਵੱਡਾ ਬਦਲਾਅ ਲਿਆ ਕੇ ਦਿੱਤਾ ਸੀ। ਲੋਕ ਅੱਕੇ ਪਏ ਸੀ ਅਕਾਲੀ ਤੇ ਕਾਂਗਰਸ ਚੋਂ, ਇਹ ਉਦੋਂ ਵੀ ਇਹਨਾਂ ਨੇ ਆ ਕੇ ਅੱਕ ਗਏ। ਇਹ ਜਿਹੜਾ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਵੀ ਆ ਮੈਂ 5 ਮਿੰਟਾਂ ਤੁਹਾਡਾ ਫਲਾਨੀ ਚੀਜ਼ ਕਰ ਦੂੰਗਾ, ਆ ਇੱਥੇ ਪੋਸਟਰ ਨਹੀਂ ਲੱਗਣ ਦੇਣਾ, ਇਹਨੂੰ ਸਿਕਿਉਰਟੀਆਂ ਦੀ ਕੀ ਲੋੜ ਹੈ? ਇਹਨੂੰ ਜਿਹੜੀਆਂ ਇਹ ਕਹਿੰਦਾ ਸਾਨੂੰ ਸਿਕਿਉਰਟੀਆਂ ਦੀ ਲੋੜ ਨਹੀਂ, ਸਭ ਤੋਂ ਵੱਧ ਉਹਨਾਂ ਕੋਲ ਵੱਧ ਸਿਕਿਉਰਟੀ ਅੱਜ ਉਹਨਾਂ ਦੇ ਪਰਿਵਾਰ ਨਾਲ ਹੈ। ਪਿਛਲਾ ਇਤਿਹਾਸ ਫੋਰ ਲਓ, ਜਿੰਨੇ ਮਤਲਬ ਕਿ ਪੋਸਟਰਾਂ ਦੇ ਖਰਚਾ ਹੈ, ਸਿੰਘ ਬਾਦਲ ਤੋਂ ਬਾਅਦ ਸਭ ਕਹਿੰਦਾ ਜਿੰਨੇ ਪੋਸਟਾਂ ਦੇ ਖਰਚਾ ਸਾਰਿਆਂ ਤੋਂ ਵੱਧ ਇਹਨਾਂ ਦੇ 750 ਕਰੋੜ ਰੁਪਈਆ। ਮੈਂ ਕਹਿੰਦਾ ਜਦੋਂ ਇਹਨਾਂ ਦੀਆਂ ਗੱਲ ਕਰੋ, ਹੁਣ ਗੱਲ ਫਲੱਡਾਂ ਦੀ ਆ ਕੇ ਇੱਥੇ ਖੜ ਗਈ, ਉਹ ਦੋਸ਼ੀ ਕੌਣ ਹੈ? ਉਹ ਸਰਕਾਰਾਂ ਨੇ। ਉਹਦਾ ਜਦੋਂ ਪ੍ਰਬੰਧ ਹੈ ਪੈਰਲਲ, ਪਹਿਲਾਂ ਕਿਸੇ ਚੀਜ਼ ਦਾ ਹੋਣਾ ਹੀ ਨਹੀਂ। ਜਿਹੜਾ ਫੰਡ ਆਉਣਾ ਹੈ ਇੱਥੇ ਛਕਾਇਆ ਜਾਣਾ, ਜਿੰਨਾ ਚਿਰ ਫੰਡ ਸਹੀ ਥਾਂ ਤੇ ਨਹੀਂ ਲੱਗਦਾ ਉਹਨਾਂ ਚਿਰ ਇਸ ਤਰ੍ਹਾਂ ਹੁੰਦਾ ਹੈ। ਜਿੰਨਾ ਚਿਰ ਸਮੁੱਚਾ ਇਹ ਮੇਰੇ ਦੇਸ਼ ਦਾ ਕੱਲਾ
ਜੁਝਾਰੂ ਪਰਮਿੰਦਰ ਝੋਟਾ ਨਹੀਂ ਬਣਦਾ ਜਾਂ ਉਸ ਤਰ੍ਹਾਂ ਨਹੀਂ ਬਣਦਾ, ਉਹਨਾਂ ਚਿਰ ਇਹ ਦੋਸਤੋ ਇਹ ਨਸ਼ਾ ਇੱਥੋਂ ਮੁਕਤ ਨਹੀਂ ਹੋਣਾ। ਇਹ ਨਸ਼ਾ ਆਪਾਂ ਨੂੰ ਆਪ ਹੀ ਪੂਰਾ ਹੋਣਾ ਪੈਣਾ ਹੈ ਜਦੋਂ ਆਪਾਂ ਅੱਜ ਇੱਥੇ ਇਕੱਠੇ ਹੋਏ ਹਾਂ ਮਾਨਸਾ ਦੀ ਧਰਤੀ ਤੇ। ਪਰ ਮੈਂ ਤੁਹਾਨੂੰ ਪਿਛਲਾ ਇਤਿਹਾਸ ਦੱਸਦਾ ਨਾ ਕਿ ਜਿੰਨੀਆਂ ਵੀ ਇੱਥੇ ਲਹਿਰਾਂ ਆਈਆਂ, ਨੈਕਸਲਟ ਮੂਵਮੈਂਟ ਲਹਿਰ ਚੱਲੀ ਹੈ, ਉਹਦਾ ਹਾਲ ਦੇਖੋ ਇੱਥੇ ਆ ਕੇ ਉਹਦਾ ਐਂਡ ਹੋਇਆ ਸੀ। ਜੇ ਤੁਸੀਂ ਮਤਲਬ ਕਿ ਅੱਤਵਾਦ ਦੀ ਗੱਲ ਦੱਸੋ, ਅੱਤਵਾਦ ਉਧਰ ਬਾਰਡਰ ਤੋਂ ਚੱਲ ਕੇ ਇੱਥੇ ਆ ਕੇ ਉਹਨੂੰ ਖਤਮ ਹੋਇਆ ਸੀ। ਇੱਥੋਂ ਲਹਿਰ ਆ ਕੇ ਜਿਹੜੀ ਇੱਥੋਂ ਚੱਲ ਗਈ ਜੋ ਪੰਜਾਬ ਦੇ ਵਿੱਚ, ਉਹ ਕਿਤੇ ਦਬਦੀ ਨਹੀਂ, ਇੱਥੋਂ ਜਾ ਕੇ ਇਹਦਾ ਐਂਡ ਹੋਣਾ ਹੈ। ਇੱਥੋਂ ਅੱਜ ਦਾ ਮੁੱਢ ਮੰਨਿਆ ਜਾਣਾ। ਇਹ ਪਰਮਿੰਦਰ ਝੋਟੇ ਦੀ ਰਿਹਾਈ ਦੇ ਲਈ ਜਿਹੜੇ ਉਹਦੇ ਪਰਚੇ ਕੀਤੇ ਨਜਾਇਜ਼ ਪਰਚੇ ਨੇ, ਉਹ ਆਪਾਂ ਉਸ ਚੀਜ਼ ਦੇ ਨਿਖੇਧੀ ਕਰਦੇ ਹਾਂ ਕਿ ਜੇ ਕੋਈ ਇਨਸਾਨ ਕਿਸੇ ਵੀ ਪਰਮਿੰਦਰ ਝੋਟੇ ਦੀ ਗਲਤੀ ਮੰਨ ਲਓ, ਕੀ ਪੁਲਿਸ ਪ੍ਰਸ਼ਾਸਨ ਦੀ ਗਲਤੀ ਨਹੀਂ ਯਾਰ? ਜਦੋਂ ਆਪਾਂ ਉਹਨਾਂ ਨੂੰ ਕਹਿੰਦੇ ਫਲਾਣਾ ਦਾ ਨਸ਼ਾ ਵਿਕੀ ਜਾਂਦਾ, ਉਹਦਾ ਜ਼ਿੰਮੇਵਾਰ ਕੌਣ ਹੈ? ਇੱਥੋਂ ਦਾ ਪੁਲਿਸ ਪ੍ਰਸ਼ਾਸਨ ਹੈ, ਇੱਥੋਂ ਦਾ ਐਡਮਨ ਹੈ। ਜਿਹੜਾ ਚਾਹੇ ਮੈਂ ਹੋਵਾਂ ਕੁਰਸੀ ਤੇ, ਉੱਥੇ ਦਾ ਦੋਸ਼ੀ ਮੈਂ ਹੀ ਹੋਊਂਗਾ। ਪਰ ਜਦੋਂ ਉਹਨਾਂ ਨੂੰ ਆਪਾਂ ਇਹ ਚੀਜ਼ਾਂ ਕਹਿੰਦੇ ਆ, ਉਹ ਆਪਾਂ ਤਾਂ ਕਹਿੰਦੇ ਵੀ ਮੈਡੀਕਲ ਤੇ ਨਸ਼ਾ ਵਿਕਦਾ, ਉਹਨਾਂ ਨੂੰ ਤਾਂ ਫੜਦੇ ਨਹੀਂ। ਜੇ ਕੋਈ ਨਸ਼ੇੜੀ ਫੜਾ ਦੇਣਾ, ਉਹ ਮਰਨਾ ਜਾਵੇ, ਸਾਡੇ ਪਰਚਾ ਨਾ ਪੈ ਜੇ, ਉਹਨਾਂ ਨੂੰ ਛਡਾਇਆ ਜਾਵੇ। ਜਦੋਂ ਆਪਾਂ ਇਹ ਚੀਜ਼ਾਂ ਨੂੰ ਇਕੱਠੇ ਹੋ ਕੇ ਲੜਾਈ ਨਹੀਂ ਲੜਦੇ, ਜਿਸ ਤਰ੍ਹਾਂ ਆਪਾਂ ਦਿੱਲੀ ਬਾਰਡਰ ਤੇ ਹੱਕ ਸੱਚ ਦੀ ਲੜਾਈ ਸੀ, ਉਸ ਤਰ੍ਹਾਂ ਹੀ ਆਪਾਂ ਜਿੰਨਾ ਚਿਰ ਲੜਾਈ ਇਹ ਆਪਾਂ ਖੁਦ ਨਹੀਂ ਲੜਦੇ, ਆਪਣੇ ਹੱਥ 'ਚ ਆਪਾਂ ਇਹ ਸਾਰੀ ਸਿਸਟਮ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਹਨੂੰ ਲਾਗੂ ਨਹੀਂ ਕਰਦੇ, ਪਿੰਡਾਂ 'ਚ ਇਕਾਈਆਂ ਬਣਾ ਕੇ, ਸ਼ਹਿਰਾਂ 'ਚ ਇਕਾਈਆਂ ਬਣਾ ਕੇ ਇਹਦਾ ਪ੍ਰਚਾਰ ਨਹੀਂ ਕਰਦੇ। ਜਿਹੜਾ ਕੋਈ ਵੇਚਦਾ ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ। ਮੁੜ ਜਾਂਦਾ ਜਦੋਂ ਇਹ ਮਤਲਬ ਕਿ ਹਿੰਦੁਸਤਾਨ ਦਾ, ਇਹ ਪੰਜਾਬੀਆਂ ਦਾ ਇੱਕ ਇਹੋ ਜਿਹੇ ਵੱਡੇ ਵੱਡੇ ਦਰਿਆ ਮੋੜਦਾ ਦਿਆ, ਇਹ ਤਾਂ ਇੱਕ ਬੰਦਾ ਮੋੜਨਾ ਤਾਂ ਗੱਲ ਹੀ ਇਹਨਾਂ ਲਈ ਕੁਛ ਨਹੀਂ। ਇਹ ਜਿਹੜੀ ਸਾਡੇ ਗੁਰੂ ਦੀ ਲਾਡਲੀ ਫੌਜ ਹੈ, ਗੁਰੂ ਨੇ ਬਖਸ਼ੀਆਂ ਹੋਈਆਂ ਦਾਤਾਂ ਨੇ, ਉਹਦੇ ਵਿੱਚੋਂ ਜਦੋਂ ਇਹ ਚਾਹੇ 2% ਦੀ ਆਬਾਦੀ ਕਹਿ ਲੈਣ ਸਿੱਖਾਂ ਦੀ, ਹਿੰਦੁਸਤਾਨ ਦੀ 2% ਦੀ ਆਬਾਦੀ ਸਮਝਦੇ ਨੇ, ਪਰ ਜਿੱਦੇ ਕਿਤੇ ਮਤਲਬ ਕਿ ਦੇਸ਼ ਨੂੰ ਲੋੜ ਪਈ ਹੈ, ਭੀੜ ਪਈ ਹੈ, ਫਲੱਡਾਂ ਦੀ ਗੱਲ ਲਾ ਲਓ, ਲੜਾਈਆਂ ਦੀ ਗੱਲ ਲਾ ਲਓ, ਮਰਨ ਤੋਂ ਸਾਰਿਆਂ ਤੋਂ ਮੂਹਰੇ ਨੇ। ਇਹ 2% ਹੀ ਆ ਕੇ ਕੰਮ ਕਰਦੇ ਨੇ। ਆ ਹੁਣ ਤੁਸੀਂ ਦੇਖ ਲਓ ਦਿੱਲੀ ਬਾਰਡਰਾਂ ਤੇ ਕੀ ਕੀਤਾ, ਕਿਤੇ ਫਲੱਡ ਆਏ ਨੇ ਥਾਂ ਥਾਂ, ਉੱਥੇ ਕੌਣ ਖੜਾ? ਉੱਥੇ ਸਾਡੇ ਪੰਜਾਬੀ ਖੜੇ ਨੇ। ਸਾਡੇ ਪੰਜਾਬੀ ਇੱਕ ਐਡਾ ਵੱਡਾ ਮਾਨਯੋਗ ਦਿੱਤਾ ਹੋਇਆ ਪਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਬਹੁਤ ਵੱਡਾ। ਇੰਨੀਆਂ ਮੈਂ ਬੇਨਤੀਆਂ ਕਰਦਾ ਤੁਹਾਡੇ ਮਾਧਿਅਮ ਰਾਹੀਂ ਵੀ ਜੋ ਪਰਮਿੰਦਰ ਸਿੰਘ ਝੋਟੇ ਤੇ ਪਰਚਾ ਕੀਤਾ, ਉਹ ਨਜਾਇਜ਼ ਗਲਤ ਕੀਤਾ ਤੇ ਉਹਨੂੰ ਰਿਹਾ ਹੋਣਾ ਚਾਹੀਦਾ। ਜਿੰਨਾ ਚਿਰ ਰਿਹਾ ਨਹੀਂ ਹੁੰਦਾ, ਇਹ ਸੰਘਰਸ਼ ਜੋ ਵੀ ਰੂਪ ਰੇਖਾ ਆਊਗੀ, ਜਿਹੋ ਜਿਹਾ ਸਮਾਂ ਆਊਗਾ, ਜਿਹੋ ਜਿਹਾ ਜੋ ਸਾਡੀ ਕਮੇਟੀ ਬਣੀ ਹੈ, ਜਿਹੋ ਜਿਹਾ ਆਉਣ ਵਾਲੇ ਸਮੇਂ 'ਚ ਪ੍ਰੋਗਰਾਮ ਦੇਊਗੀ, ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੰਨੀਆਂ ਬੇਨਤੀਆਂ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।